ਜਿਹੜਾ ਉਹਨਾਂ ਦਾ ਸਟੈਪ ਬੈਕ ਕਰਨਾ ਇਹਨੂੰ ਐਜ਼ ਏ ਜਿਹੜਾ ਉਹ ਸੌਫਟ ਐਟੀਟਿਊਡ ਨਾ ਮੰਨਿਆ ਜਾਏ। ਮੈਂ ਸਮਝਦਾ ਵੀ ਹਕੂਮਤ ਨੇ ਕਿਸਾਨ ਮੋਰਚੇ ਦੇ ਵੇਲੇ ਸਿੱਖ ਪਾਵਰ ਨੂੰ ਦੇਖਿਆ, ਮੂਵਮੈਂਟ ਇੰਟਰਨੈਸ਼ਨਲਾਈਜ਼ ਹੋ ਚੁੱਕੀ ਹੈ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਦੇ ਗੰਦੇ ਹੱਥ ਜਿਹੜੇ ਉੱਥੇ ਜੇ ਐਸਿਮੀਲੇਟ ਕਰਨ 'ਚ ਨਾਕਾਮਯਾਬ ਵੀ ਹੋ ਰਹੇ ਨੇ, ਉਹਨਾਂ ਨੇ ਆਪਣੇ ਯਤਨ ਜਾਰੀ ਰੱਖੇ ਹੋਏ ਨੇ। ਐਨਾਹੀਲੇਸ਼ਨ ਵਾਲਾ ਪਾਰਟ ਵੀ ਉਹਨਾਂ ਦਾ ਚੱਲ ਰਿਹਾ। ਜੇ ਯਾਦਵ ਇਹਨਾਂ ਦਾ ਇਹ ਕਹਿੰਦਾ ਜੀ ਅਸੀਂ ਜਦੋਂ ਦੀ ਹਕੂਮਤ ਬਣੀ ਹੈ 324 ਜਿਹੜੇ ਨੇ ਉਹ ਪੁਲਿਸ ਐਨਕਾਊਂਟਰ ਕੀਤੇ ਨੇ, ਤੇ ਤੁਹਾਨੂੰ ਨਜ਼ਰ ਆ ਰਿਹਾ ਵੀ ਇਹ ਕਿਸ ਪਾਸੇ ਵੱਲ ਜਾ ਰਹੇ ਨੇ। ਜੇ ਇਹਨਾਂ ਦਾ ਸਪੈਸ਼ਲ ਜਿਹੜਾ ਡੀਜੀ ਸ਼ੁਕਲਾ ਉਹ ਇਹ ਕਹਿੰਦਾ ਕਿ ਜੀ ਇਹ 7000 ਅਸੀਂ ਲਾਇਸੈਂਸ ਜਿਹੜੇ ਆਰਮਡ ਲਾਇਸੈਂਸ ਨੇ ਉਹ ਕੈਂਸਲ ਕਰਨ ਦੀ ਹਕੂਮਤ ਨੂੰ ਰਿਕਮੈਂਡੇਸ਼ਨ ਕੀਤੀ ਹੈ ਕਿਉਂਕਿ ਸੈਲੀਬ੍ਰੇਟਰੀ ਫਾਇਰ ਹੋ ਰਹੇ ਨੇ, ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ। ਔਰ ਦੂਜਾ, ਹਾਲਾਂਕਿ ਸਾਨੂੰ ਪਤਾ ਹੈ ਵੀ 99% ਕ੍ਰਾਈਮ ਜਿਹੜਾ ਹੈ ਉਹ ਇਲੀਗਲ ਵੈਪਨਸ ਦੇ ਨਾਲ ਹੁੰਦਾ ਹੈ। ਵੀ ਇਹ ਸੌਫਟ ਪਹੁੰਚ ਨਹੀਂ ਹੈ, ਟੈਸਟਿੰਗ ਆਫ ਵਾਟਰਸ ਹੈ, ਬਾਰ-ਬਾਰ ਉਹ ਟਰਾਇਲ ਬੈਲੂਨ ਛੱਡ ਰਹੇ ਨੇ, ਪਰ ਨਾਲ ਦੀ ਨਾਲ ਉਹ ਆਪਣੇ ਕੰਮ ਤੇ ਵੀ ਲੱਗੇ ਹੋਏ ਨੇ। ਸੋ ਉਹਨਾਂ ਦਾ ਕੋਈ ਐਟੀਟਿਊਡ ਸੌਫਟ ਨਹੀਂ ਹੈ, ਇਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੂੰ ਝੁਕਣਾ ਪੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਮੈਂ ਸੁਖਵਿੰਦਰ ਸਿੰਘ ਤੇ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਹਾਜ਼ਰ ਰਹਿਣਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ। ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਇਸ ਸ਼ੋਅ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਦੇ ਨਾਲ ਮੈਂ ਜਿਹੜੀ ਗੱਲਬਾਤ ਜਿਸ ਵਿਸ਼ੇ ਤੇ ਕਰਨ ਜਾ ਰਿਹਾ ਉਹ ਸਿੱਖਾਂ ਦੇ ਲਈ ਜਿਹੜੀ ਇਸ ਸਮੇਂ ਮੌਜੂਦਾ ਸਮੇਂ ਜਿਹੜੀ ਸਥਿਤੀ ਖਾਸ ਤੌਰ ਤੇ ਭਾਰਤੀ ਖਿੱਤੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਸਥਿਤੀ ਸਿੱਖਾਂ ਦੇ ਲਈ ਬਣ ਰਹੀ ਆ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ, ਜਿਹਦੇ 'ਚ ਕੁਝ ਪਹਿਲੂ ਜਿਹੜੇ ਅੱਜ ਕਈ ਜਿਹੜੇ ਚਤੰਨ ਸਿੱਖ ਨੇ ਉਹਨਾਂ ਦੇ ਮਨ ਨੂੰ ਟੁੰਬ ਰਹੇ ਨੇ, ਜਿਹਦੇ ਵਿੱਚ ਕਿ ਭਾਜਪਾ ਦੀ ਜਿਹੜੀ ਅਪਰੋਚ ਆ, ਭਾਜਪਾ ਜੋ ਇਸ ਸਮੇਂ ਭਾਰਤ ਦੇ ਉੱਤੇ ਰਾਜ ਕਰ ਰਹੀ ਆ, ਜੋ RSS ਦੀ ਇੱਕ ਸਿਆਸੀ ਸ਼ਾਖਾ ਆ, ਤੇ ਉਹਨਾਂ ਦੀ ਜਿਹੜੀ ਅਪਰੋਚ ਆ ਉਹਦੇ ਕਈ ਪਹਿਲੂ ਸਾਹਮਣੇ ਆ ਰਹੇ ਆ। ਜਿੱਥੇ ਪਿਛਲੇ ਦਿਨੀ ਭਾਜਪਾ ਦੇ ਵੱਲੋਂ ਸਿਆਸੀ ਤੌਰ ਤੇ ਪੰਜਾਬ ਪ੍ਰਤੀ ਇੱਕ ਨਰਮ ਰੁਖ ਲਿਆ ਗਿਆ, ਜਿਹਦੇ 'ਚ ਹਰਿਆਣਾ ਦਾ ਜਿਹੜਾ ਦਾਅਵਾ ਸੀ ਪੰਜਾਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਜੋ ਰਾਜਧਾਨੀ ਉਹਦੇ 'ਚ ਆਪਣੀ ਵੱਖਰੀ ਵਿਧਾਨ ਸਭਾ ਬਣਾਉਣ ਦਾ, ਉਹਨੂੰ ਵੀ ਜਿਹੜਾ ਆ ਲਮਕਾ ਦਿੱਤਾ ਗਿਆ ਆ। ਤੇ ਨਾਲ ਹੀ ਪਾਣੀਆਂ ਦੇ ਮਸਲੇ ਤੇ ਵੀ ਇਹ ਕਿਹਾ ਗਿਆ ਕਿ ਪੰਜਾਬ ਤੇ ਹਰਿਆਣਾ ਆਪਸ 'ਚ ਗੱਲਬਾਤ ਕਰ ਲੈਣ, ਆਪਸ 'ਚ ਬੈਠ ਕੇ ਇਸ ਮਸਲੇ ਦਾ ਨਿਬੇੜਾ ਕਰਨ। ਤੇ ਇਸ ਤੋਂ ਇਲਾਵਾ ਵੀ ਜਿਹੜੀ ਇੱਕ ਨਰਮ ਪਹੁੰਚ ਆ ਉਹ ਭਾਜਪਾ ਦੀ ਪੰਜਾਬ ਦੇ ਪ੍ਰਤੀ ਸਿਆਸੀ ਮਾਮਲਿਆਂ 'ਚ ਨਜ਼ਰ ਆ ਰਹੀ ਹੈ, ਜਿਹਦੇ 'ਚ ਰਵਨੀਤ ਬਿੱਟੂ ਦਾ ਲੇਟੈਸਟ ਅਸੀਂ ਬਿਆਨ ਵੀ ਦੇਖ ਸਕਦੇ ਹਾਂ ਜਿਹੜਾ ਭਾਈ ਅਮਰਪਾਲ ਸਿੰਘ ਦੀ ਬੇਲ ਦੇ ਸੰਬੰਧੀ ਆਇਆ। ਤੇ ਇਸ ਤੋਂ ਇਲਾਵਾ ਪਰ ਦੂਜੇ ਪਾਸੇ ਜਿਹੜੀ ਭਾਜਪਾ ਆ ਉਹ ਸਿੱਖ ਵਿਚਾਰਧਾਰਾ ਦੇ ਉੱਤੇ RSS ਦੇ ਰਾਹੀਂ ਜਾਂ RSS ਦੀਆਂ ਹੋਰ ਸ਼ਾਖਾਵਾਂ ਦੇ ਰਾਹੀਂ ਤੇ ਭਾਰਤ ਦੇ ਜਿਹੜੇ ਸਿਆਸੀ ਜਿਹੜੇ ਪ੍ਰੋਗਰਾਮ ਨੇ ਭਾਰਤ ਸਰਕਾਰ ਦੇ ਜਾਂ ਸੂਬਾ ਸਰਕਾਰ ਦੇ, ਪੰਜਾਬ ਸਰਕਾਰ ਦੇ, ਉਹਨਾਂ ਦੇ ਰਾਹੀਂ ਜਿਹੜਾ ਇੱਕ ਸਿਧਾਂਤਕ ਹਮਲਾ ਉਹ ਲਗਾਤਾਰ ਵੱਡੇ ਪੱਧਰ ਤੇ ਕਰ ਰਹੀ ਆ। ਇਹ ਸਾਰੇ ਹਾਲਾਤਾਂ ਦੇ ਵਿੱਚ ਸਿੱਖ ਕਿਵੇਂ ਭਾਜਪਾ ਦੀ ਜਾਂ ਭਾਰਤ ਸਰਕਾਰ ਦੀ ਪਹੁੰਚ ਨੂੰ ਸਮਝਣ ਤੇ ਕਿਵੇਂ ਉਹ ਇਹਨਾਂ ਹਮਲਿਆਂ ਦਾ ਤੇ ਇਸ ਜਿਹੜੀ ਪਹੁੰਚ ਆ ਭਾਰਤ ਸਰਕਾਰ ਦੀ ਜਾਂ ਭਾਜਪਾ ਦੀ ਸਿੱਖਾਂ ਪ੍ਰਤੀ ਇਹਦਾ ਜਵਾਬ ਦੇ ਸਕਦੇ ਆ। ਤਾਂ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਇਸ ਪ੍ਰੋਗਰਾਮ ਰਾਹੀਂ ਜੁੜੇ ਸਾਡੇ ਸਮੂਹ ਵੀਰਾਂ ਭੈਣਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਇੱਕ ਮੂੰਹ ਮੁਹਾਂਦਰਾ ਜਾਂ ਬੰਨਣ ਦੀ ਕੋਸ਼ਿਸ਼ ਕੀਤੀ ਹੈ ਪ੍ਰੋਗਰਾਮ ਦੀ, ਤਾਂ ਕਈ ਹੋਰ ਵੀ ਸਵਾਲ ਮੇਰੇ ਮਨ 'ਚ ਨੇ ਜੋ ਮੈਂ ਚੱਲਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪੁੱਛਣੇ ਚਾਹਾਂਗਾ। ਪਰ ਸਭ ਤੋਂ ਪਹਿਲਾਂ ਮੈਂ ਇਹੀ ਜਾਣਨਾ ਚਾਹੁੰਦਾ ਕਿ ਇੱਕ ਜਿਹੜੀ ਪਹੁੰਚ ਆ ਭਾਜਪਾ ਦੀ ਪੰਜਾਬ ਦੇ ਪ੍ਰਤੀ ਜਾਂ ਸਿੱਖਾਂ ਦੇ ਪ੍ਰਤੀ, ਸਿਆਸੀ ਪਹੁੰਚ ਨਰਮ ਨਜ਼ਰ ਆਈ ਆ ਪਿਛਲੇ ਕੁਝ ਸਮੇਂ ਦੇ ਵਿੱਚ, ਜਿਹਦੇ 'ਚ ਭਾਵੇਂ ਉਹ ਖੇਤੀ ਕਾਨੂੰਨ ਜਿਹੜੇ ਆ ਉਹ ਰੱਦ ਕਰਨ ਦੀ ਗੱਲ ਹੋਵੇ ਜਾਂ ਉਸ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਸੀ, ਤੇ ਹੁਣ ਭਾਈ ਅਮਰਪਾਲ ਸਿੰਘ ਦੀ ਬੇਲ ਦੇ ਸੰਬੰਧੀ ਭਾਜਪਾ ਦੇ ਆਗੂਆਂ ਦੇ ਬਿਆਨਾਂ ਦਾ ਆਉਣਾ, ਤੇ ਇਸ ਤੋਂ ਇਲਾਵਾ ਹਰਿਆਣਾ ਦੇ ਜਿਹੜੇ ਦਾਅਵੇ ਨੇ ਚਾਹੇ ਪੰਜਾਬ ਦੇ ਪਾਣੀਆਂ ਦੇ ਉੱਤੇ ਆ, ਚਾਹੇ ਉਹ ਚੰਡੀਗੜ੍ਹ ਦੇ ਵਿੱਚ ਵੱਖਰੀ ਵਿਧਾਨ ਸਭਾ ਬਣਾਉਣ ਦੇ ਉੱਤੇ ਆ, ਤੇ ਉਹ ਜਿਹੜੇ ਬਿਆਨ ਨੇ
ਇਹਨਾਂ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਕਿ ਭਾਜਪਾ ਦਾ ਜਿਹੜਾ ਇਹ ਨਰਮ ਰੁੱਖ ਆ, ਸਿਆਸੀ ਨਰਮ ਰੁੱਖ ਆ, ਇਹਨੂੰ ਕਿਵੇਂ ਸਮਝਿਆ ਜਾਵੇ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਸ ਸਾਰੇ ਨੂੰ ਇਵੇਂ ਹੀ ਦੇਖਦਾ ਕਿ ਜੇ ਬੀਜੇਪੀ ਦੀ ਮੌਜੂਦਾ ਨੀਤੀ ਨੂੰ ਜਿਹੜੀ ਕਿ ਉਹ ਕੇਂਦਰ ਸਰਕਾਰ ਰਾਹੀਂ ਲਾਗੂ ਕਰ ਰਹੀ ਹੈ ਪੰਜਾਬ ਦੇ ਉੱਤੇ, ਸਿੱਖਾਂ ਦੇ ਉੱਤੇ ਸਮਝਣਾ ਹੈ, ਤੇ ਫਿਰ ਸਾਨੂੰ ਆਰਐਸਐਸ ਦੀ ਵਿਚਾਰਧਾਰਾ ਨੂੰ 100 ਸਾਲ ਪਹਿਲਾਂ ਜਿਹੜਾ ਇਹਨਾਂ ਦੀ ਮਿਸ਼ਨ ਸਟੇਟਮੈਂਟ ਔਰ ਜਿਹਨਾਂ ਗਰਾਊਂਡਸ ਦੇ ਉੱਤੇ ਡਾਕਟਰ ਹੈਡਗਵੇਅਰ ਔਰ ਬਾਅਦ ਦੇ ਵਿੱਚ ਗੋਲਵਲਕਰ ਨੇ, ਹਾਲਾਂਕਿ ਜਿਵੇਂ ਅਸੀਂ ਜਦੋਂ ਸਾਵਰਕਰ ਦੇ ਹਿੰਦੂਤਵਾ ਲਫ਼ਜ਼ ਦਾ ਜ਼ਿਕਰ ਕਰਦੇ ਹਾਂ, ਸਾਵਰਕਰ ਸਿੱਧੇ ਤੌਰ ਤੇ ਕਦੇ ਆਰਐਸਐਸ ਦੇ ਨਾਲ ਨਹੀਂ ਜੁੜਿਆ ਰਿਹਾ ਕਿ ਉਸ ਲਿਹਾਜ਼ ਨਾਲ ਕਦੇ ਪ੍ਰੈਜ਼ੀਡੈਂਟ ਜਾਂ ਦੂਸਰਾ ਰਿਹਾ ਹੋਏ, ਔਰ ਸਾਵਰਕਰ ਜਿਹਨੇ ਹਿੰਦੂਤਵਾ ਦਾ ਕਨਸੈਪਟ ਦਿੱਤਾ, ਉਸਨੇ ਹਿੰਦੂ ਮਹਾਸਭਾ ਦੀ ਪ੍ਰੈਜ਼ੀਡੈਂਸੀ ਤਾਂ ਕੀਤੀ ਹੈ, ਔਰ ਉਹ ਅਦਰਵਾਈਜ਼ ਵਿਚਾਰਧਾਰਕ ਤੌਰ ਤੇ ਜਿਹੜੀ ਆਰਐਸਐਸ ਦੀ ਸ਼ੁਰੂਆਤ ਹੈ ਉਹ ਇੱਕ ਸਮਾਜ ਸੇਵੀ ਸੰਸਥਾ ਦੇ ਨਾਂ ਥੱਲੇ ਉਹਨਾਂ ਦੀ ਸ਼ੁਰੂਆਤ, ਲੇਕਿਨ ਉਹਨਾਂ ਦੀ ਮਿਸ਼ਨ ਸਟੇਟਮੈਂਟ ਉਹ ਬੜੀ ਕਲੀਅਰ ਸੀ ਕਿ ਜਿਹੜੇ ਧਰਮ ਇਸ ਧਰਤੀ ਤੇ ਉੱਤੇ ਨਹੀਂ ਪੈਦਾ ਹੋਏ, ਜਿਹਦੇ ਲਈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਦੀ ਪੁੰਨ ਭੂਮੀ ਜਾਂ ਪਵਿੱਤਰ ਜਿਹੜੀ ਧਰਤੀ ਹੈ ਉਹ ਡਿਫਰੈਂਟ ਹੈ, ਉਸ ਦੇ ਵਿੱਚ ਉਹਨਾਂ ਨੇ ਦੋ ਮਜ਼ਹਬ ਆਇਡੈਂਟੀਫਾਈ ਕੀਤੇ, ਜ਼ਾਹਰਾ ਤੌਰ ਤੇ ਉਹ ਇਸਲਾਮ ਔਰ ਕ੍ਰਿਸਚੀਅਨਿਟੀ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਪਹਿਲਾਂ ਜੇ ਅਸੀਂ ਪਾਰਸੀਆਂ ਦਾ ਜ਼ਿਕਰ ਕਰੀਏ, ਜਿਨ੍ਹਾਂ ਨੂੰ ਜ਼ੋਰੈਸਟਰੀਅਨ ਕਿਹਾ ਜਾਂਦਾ ਹੈ, ਈਰਾਨ 'ਚ ਪੈਦਾ ਹੋਇਆ ਧਰਮ, ਉਹ ਆਲਰੇਡੀ ਕਈ ਸਦੀਆਂ ਤੋਂ ਉੱਥੇ ਬੈਠੇ ਹੋਏ ਸੀ ਔਰ ਬਹੁਤ ਸਾਰਾ ਫਾਈਨੈਂਸ਼ੀਅਲ ਕੰਟਰੋਲ ਵੀ ਉਹ ਕਰਦੇ ਸੀ, ਪਰ ਉਹ ਥ੍ਰੈਟ ਨਹੀਂ ਸੀ। ਉਹਦਾ ਹੀ ਅਸੀਂ ਅੱਜ ਅੰਜਾਮ ਦੇਖਦੇ ਹਾਂ ਕਿ ਹਰ ਸੈਂਸਸ ਤੋਂ ਬਾਅਦ ਜਿਹੜਾ ਪਾਰਸੀਆਂ ਦੀ ਪਾਪੂਲੇਸ਼ਨ ਘਟਦੀ ਆਲਮੋਸਟ ਉਹ ਜ਼ਜ਼ਬ ਹੀ ਹੋ ਚੁੱਕੇ ਨੇ ਮੁੱਖ ਧਾਰਾ ਹਿੰਦੂਤਵਾ ਦੇ ਵਿੱਚ। ਲੇਕਿਨ ਕਿਉਂਕਿ ਈਸਾਈ ਫੈਲ ਰਹੇ ਸੀ ਤੇਜ਼ੀ ਨਾਲ, ਬ੍ਰਿਟਿਸ਼ ਗਵਰਨਮੈਂਟ ਉਹਨਾਂ ਦੀ ਬੈਕਿੰਗ ਤੇ ਸੀ, ਔਰ ਮੁਸਲਮਾਨ ਜਿਹੜੇ ਨੇ ਉਹ ਕਿਉਂਕਿ ਆਲਮੋਸਟ 800 ਸਾਲ ਤੋਂ ਰੂਲ ਕਰ ਰਹੇ ਸੀ ਔਰ ਇੱਕ ਪ੍ਰੋਪਰ ਉਹਨਾਂ ਦਾ ਇੱਕ ਨੈਟਵਰਕ ਸੀ, ਸੋ ਉਹਨਾਂ ਨੇ ਜਿਹੜਾ ਆਰਐਸਐਸ ਨੇ ਜਿਹੜੀ ਵਿਚਾਰਧਾਰਾ ਦਿੱਤੀ, ਉਹਨਾਂ ਦੇ ਗੋਲਵਲਕਰ ਨੇ ਇਸ ਨੂੰ ਬਾਅਦ ਦੇ ਵਿੱਚ ਪ੍ਰਚਾਰਿਆ। ਬੰਚ ਆਫ ਥਾਟਸ ਜਿਹੜੀ ਗੋਲਵਲਕਰ ਦੇ ਥਾਟ ਨੇ ਉਹਨਾਂ ਦੇ ਵਿੱਚ ਵੀ ਮੈਂਸ਼ਨ ਹੈ, ਔਰ ਉਹਨੂੰ ਜਿਵੇਂ ਅਸੀਂ ਸਿੰਪਲ ਜੇ ਅੰਗਰੇਜ਼ੀ ਦੇ ਵਿੱਚ ਕਹਿਣਾ ਹੋਏ ਕਿ ਉਹਨਾਂ ਦੋਨਾਂ ਧਰਮਾਂ ਦੇ ਲਈ ਉਹਨਾਂ ਦਾ ਇਹ ਸਿੱਧਾ ਹੀ ਚੈਲੰਜ ਸੀ, ਪਹਿਲੇ ਦਿਨ ਤੋਂ ਰਿਹਾ ਔਰ ਹੁਣ ਵੀ ਅਸੀਂ ਦੇਖਦੇ ਹਾਂ ਕਿ ਜਿਹੜੀ ਇਸਲਾਮ ਔਰ ਈਸਾਈਅਤ ਦੇ ਖਿਲਾਫ ਐਗਰੈਸਿਵ ਪਾਲਿਸੀ ਨਰਿੰਦਰ ਮੋਦੀ ਸਰਕਾਰ ਜਿਹਨੇ 2002 ਚ ਗੋਦਰਾ ਕਾਂਡ ਦੀ ਆੜ ਦੇ ਵਿੱਚ, ਜਿਹੜਾ ਕਾਂਡ ਵੀ ਇਹਨਾਂ ਦਾ ਆਪਣਾ ਹੀ ਕੀਤਾ ਕਰਾਇਆ ਸੀ, ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ, ਹਿੰਦੂ ਹਿੰਦ ਦੇ ਸਮਰਾਟ ਬਣਿਆ, ਫਿਰ ਪਿਛਲੇ 11 ਸਾਲਾਂ ਤੋਂ ਮੁਸਲਮਾਨਾਂ ਦਾ ਜੋ ਹਾਲ ਕੀਤਾ ਹੋਇਆ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹ ਜਿਹੜੀ ਡਾਇਰੈਕਟ 100 ਸਾਲ ਪਹਿਲਾਂ ਜਿਹੜਾ ਥਾਟ ਦਿੱਤਾ ਸੀ ਕਿ ਈਦਰ ਐਸਿਮੀਲੇਟ ਔਰ ਬੀ ਰੈਡੀ ਟੂ ਬੀ ਐਨਾਹੀਲੇਟ, ਕਿ ਜਾਂ ਸਾਡੇ 'ਚ ਜਜ਼ਬ ਹੋ ਜਾਓ, ਆਪਣੇ ਆਪ ਨੂੰ ਜਿਹੜਾ ਹੈ ਉਹ ਹਿੰਦੂਤਵਾ ਦਾ ਹੀ ਇੱਕ ਸ਼ਾਖਾ, ਹਿੰਦੂ ਸਮੁੰਦਰ ਦੇ ਵਿੱਚ ਇੱਕ ਲਹਿਰ ਵਾਂਗ ਸਮਝੋ, ਨਹੀਂ ਤਾਂ ਜਿਹੜਾ ਉਹ ਐਨਾਹੀਲੇਟ ਹੁੰਦਾ ਹੈ ਕਿ ਵੀ ਬਰਬਾਦ ਕਰਨਾ, ਡਿਸਟਰੋਏ ਕਰਨਾ, ਫਿਜ਼ੀਕਲੀ ਐਲੀਮੀਨੇਟ ਕਰਨਾ, ਜਿਵੇਂ ਸਪੈਨਿਸ਼ ਇਨਕੁਇਜ਼ੀਸ਼ਨ। ਔਰ ਦਿਲਚਸਪ ਗੱਲ ਇਹ ਹੈ ਕਿ ਜਦੋਂ ਅਸੀਂ ਅਲਾਮਾ ਇਕਬਾਲ ਜਿਨ੍ਹਾਂ ਨੇ ਪਾਕਿਸਤਾਨ ਦਾ ਥਾਟ ਦਿੱਤਾ ਔਰ ਜਿਸ ਦੇ ਉੱਤੇ ਇਮਾਰਤ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਉਸਾਰੀ, ਉਹਨਾਂ ਨੇ ਇਹ ਲਫ਼ਜ਼ ਇਸਤੇਮਾਲ ਕੀਤੇ ਸੀ ਕਿਉਂਕਿ ਜਿਨ੍ਹਾਂ ਨੂੰ ਸਪੈਨਿਸ਼ ਇਨਕੁਇਜ਼ੀਸ਼ਨ ਦਾ ਪਤਾ ਹੈ 1492 ਦੇ ਨੇੜੇ ਤੇੜੇ ਹੁੰਦੀ ਹੈ, ਆਲਮੋਸਟ 600-700 ਸਾਲ ਤੋਂ ਸਪੇਨ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ, ਬਿਲਕੁਲ ਭਾਰਤ ਵਾਲੇ ਪੈਟਰਨ ਤੇ। ਔਰ ਜਦੋਂ ਉੱਥੇ ਇਹ ਲਹਿਰ ਉੱਠਦੀ ਹੈ ਈਸਾਈਅਤ ਦੀ, ਔਰ ਉਹਦੇ 'ਚ ਜੋ ਹਾਲ ਉਹਨਾਂ ਨੇ ਫਿਰ ਸਪੇਨ ਦੇ ਮੁਸਲਮਾਨਾਂ ਨੂੰ ਵੀ ਇਹੀ ਚੋਇਸ ਦਿੱਤੀ, ਯਹੂਦੀਆਂ ਨੂੰ ਵੀ ਇਹੀ ਚੋਇਸ ਦਿੱਤੀ। ਇਹੀ ਕਾਰਨ ਸੀ ਕਿ ਸਪੇਨ 'ਚੋਂ ਜਿਹੜਾ 600-700 ਸਾਲ ਮੁਸਲਮਾਨਾਂ ਦਾ ਰਾਜ ਸੀ ਉਹ ਤਾਂ ਖਤਮ ਹੋਇਆ ਹੀ ਹੋਇਆ, ਲੇਕਿਨ ਉਹਨਾਂ ਦੀ ਹੋਂਦ ਵੀ ਮਿਟਣ ਤੱਕ ਗਈ। ਔਰ ਇਹ ਗੱਲ ਅਲਾਮਾ ਇਕਬਾਲ ਨੇ ਭਾਂਪ ਲਈ ਸੀ ਕਿ ਵੀ ਜੇ ਅੰਗਰੇਜ਼ ਚਲੇ ਗਏ, ਇਹਨਾਂ ਦੇ ਹੱਥ 'ਚ ਪਾਵਰ ਆਈ, ਤੇ ਸਾਡਾ ਹਾਲ ਉਹੀ ਹੋਏਗਾ ਜੋ ਸਪੇਨ ਦੇ ਵਿੱਚ ਹੋਇਆ ਸੀ। ਸੋ ਇਸ ਲਈ ਉਹਨਾਂ ਨੇ ਮੁਤਾਲਬਾ ਕੀਤਾ। ਜ਼ਾਹਰ ਹੈ ਇੱਕ ਆਪਣੇ ਆਪ ਦੇ ਵਿੱਚ ਔਖਾ ਕੰਮ ਸੀ, ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਮੁਸਲਮਾਨ ਮੁਲਕ ਪਾਕਿਸਤਾਨ, ਬੇਸ਼ੱਕ ਭਾਰਤ ਨੇ ਫੌਜੀ ਤਾਕਤ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ ਦੇ ਵਿੱਚ ਤੋੜਿਆ, ਲੇਕਿਨ ਬੰਗਲਾਦੇਸ਼ ਈਵਨ ਪਾਕਿਸਤਾਨ ਤੋਂ ਵੀ ਪਹਿਲਾਂ ਇਸਲਾਮਿਕ ਜਿਹੜਾ ਕਨਸਟੀਟਿਊਸ਼ਨਲੀ ਇਸਲਾਮਿਕ ਮੁਲਕ ਬੰਗਲਾਦੇਸ਼ ਪਹਿਲਾਂ ਬਣਿਆ, ਔਰ ਇਹ ਦੋਨੋਂ ਮੁਲਕ ਅੱਜ ਜਿਹੜੇ ਨੇ ਉਹ ਇੱਕ ਦੂਜੇ ਦੇ ਕਰੀਬ ਵੀ ਆ ਰਹੇ ਨੇ। ਪਰ
ਜਦੋਂ ਅਸੀਂ ਸਿੱਖ, ਬੌਧੀ ਔਰ ਜੈਨੀ ਕੰਟੈਕਸਟ ਦੇ ਵਿੱਚ ਗੱਲ ਕਰਦੇ, ਜਿਵੇਂ ਅਸੀਂ ਕਿਹਾ ਜ਼ੋਰੈਸਟਰੀਅਨ ਜਾਂ ਪਾਰਸੀ, ਉਹ ਉਦੋਂ ਉਹਨੂੰ ਗੋਲਵਲਕਰ ਜਾਂ ਹੈਡਗਵੇਅਰ ਜਾਂ ਸਾਵਰਕਰ ਨੂੰ ਵੀ ਏਲੀਅਨ ਨਹੀਂ ਸੀ ਨਜ਼ਰ ਆਇਆ, ਕਿਉਂਕਿ ਆਲਰੇਡੀ ਉਹ ਆਪਣੀ ਹੋਂਦ ਹੌਲੀ ਖੋਂਦੇ ਮਿਟਾਉਂਦੇ ਜਜ਼ਬ ਹੋ ਗਏ ਸੀ। ਹੁਣ ਬੁੱਧ ਔਰ ਜੈਨ ਇੱਕ ਤਾਂ ਵੈਸੇ ਵੀ ਪੈਸੀਫਿਸਟ ਲਾਈਨ ਰਹੀ। ਜੇ ਡਾਕਟਰ BR ਅੰਬੇਦਕਰ ਜਿਹਨੇ ਇਹ ਦਾਅਵਾ ਕੀਤਾ ਕਿ ਜੀ ਮੈਂ ਭਾਵੇਂ ਜੰਮਿਆ ਹਿੰਦੂ ਦੇ ਤੌਰ ਤੇ ਆ ਪਰ ਮਰਾਂਗਾ ਹਿੰਦੂ ਨੇ, ਇਹ ਵੱਖਰੀ ਕਹਾਣੀ ਹੈ ਕਿ ਆਰਟੀਕਲ 25(b) ਥੱਲੇ ਜਿਹੜਾ ਅੰਬੇਦਕਰ ਨੇ ਈਵਨ ਬੌਧੀਆਂ ਨੂੰ ਵੀ, ਜਿਸ ਬੁੱਧ ਧਰਮ ਦੇ ਵਿੱਚ ਉਹ ਗਿਆ, ਹਿੰਦੂਆਂ ਦਾ ਹਿੱਸਾ ਬਣਾਇਆ। ਲੇਕਿਨ ਸਿੱਖਾਂ ਦੇ ਮਾਮਲੇ ਦੇ ਵਿੱਚ ਜ਼ਾਹਰ ਹੈ ਕਿ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਹਿੰਦੂ ਤੋਂ ਵੀ ਸਮਝਦੇ ਸੀ। ਔਰ ਸਾਵਰਕਰ ਦੀਆਂ ਜਦੋਂ ਤੁਸੀਂ ਲਿਖਤਾਂ ਦੇਖਦੇ ਹੋ, ਉਹਨੂੰ ਸਿੱਖ ਪ੍ਰੋਬਲਮ ਉਦੋਂ ਵੀ ਪ੍ਰੋਬਲਮੈਟਿਕ ਨਜ਼ਰ ਆ ਰਹੀ, ਕਿਉਂਕਿ ਉਹਨਾਂ ਨੂੰ ਸਿੱਖੀ ਦਾ ਜਿਹੜਾ ਜੁਝਾਰੂ ਰੂਪ ਹੈ ਉਹ ਵੀ ਨਜ਼ਰ ਆ ਰਿਹਾ ਸੀ। ਉਹਨਾਂ ਨੇ 1920s ਦੀ ਗੁਰਦੁਆਰਾ ਰਿਫਾਰਮ ਮੂਵਮੈਂਟ, ਜਿਹਦੇ ਜ਼ਾਹਰ ਹੈ ਕਿ ਜਿਨ੍ਹਾਂ ਤੋਂ ਖਹਿੜਾ ਛੁਡਾਇਆ ਪੰਥ ਨੇ, ਉਦਾਸੀ ਜਾਂ ਨਿਰਮਲੇ ਜਿਹੜੇ ਹਿੰਦੂ ਤੋਂ ਵੀ ਵਿਚਾਰਧਾਰਾ ਵਾਲਾ ਹੀ ਜਿਹੜਾ ਪੈਟਰਨ ਦੇ ਉੱਤੇ ਉਹ ਗੁਰਦੁਆਰੇ ਰਨ ਕਰ ਰਹੇ ਸੀ, ਤਾਂ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਵੀ ਜਿਹੜਾ ਚੈਲੰਜ ਹੈ ਅਲਟੀਮੇਟਲੀ ਇਹ ਸਿੱਖਾਂ ਵੱਲੋਂ ਆਏਗਾ। ਸੋ ਉਹਦੇ 'ਚ ਜਿਹੜਾ ਉਹਨਾਂ ਦਾ ਨੈਰੇਟਿਵ ਉਦੋਂ ਵੀ ਰਿਹਾ, ਹੁਣ ਵੀ ਜਦੋਂ ਅਸੀਂ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀਆਂ ਸੈਲੀਬ੍ਰੇਸ਼ਨਸ ਦੀ ਗੱਲ ਕਰਦੇ ਤੇ ਅਸੀਂ ਦੇਖਦੇ ਹਾਂ ਕਿ ਉਹ ਨੈਰੇਟਿਵ ਜਿਹੜਾ ਅਦਰਵਾਈਜ਼ ਸਮਾਜ ਸੇਵੀ ਲੈਵਲ ਦੇ ਉੱਤੇ RSS ਦਾ ਪਹਿਲੇ ਦਿਨ ਤੋਂ ਸੀ। ਸਾਵਰਕਰ ਨੇ ਥੋੜੇ ਜਿਹੇ ਹੋਰ ਜਿਹੜੇ ਨੇ ਲੀਪਾਪੋਚੀ ਕਰਕੇ ਇਸ ਨੂੰ ਜਿਹੜਾ ਨੇਟਿਵ ਧਰਮ ਦੱਸਣ ਦੇ ਨਾਤੇ ਕੋਈ ਬਹੁਤਾ ਚੈਲੰਜ ਨਹੀਂ ਲਿਆ ਜਿਵੇਂ ਇਸਲਾਮ ਔਰ ਈਸਾਈਅਤ ਨੂੰ ਲਿਆ, ਲੇਕਿਨ ਉਹੀ ਨੈਰੇਟਿਵ ਅੱਜ ਪ੍ਰਵੇਲ ਕਰ ਰਿਹਾ। ਸੋ ਗੱਲ ਇਹਦੇ 'ਚ RSS ਦੇ ਕੋਲ, ਕਿਉਂਕਿ ਜਦੋਂ ਹਿੰਦੂ ਮਹਾਸਭਾ ਹੋਣ ਦੇ ਵਿੱਚ ਆਉਂਦੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਸਿਆਸੀ ਵਿੰਗ ਹੀ ਸੀ ਹਿੰਦੂਤਵਾ ਆਈਡੀਓਲੋਜੀ ਦਾ। ਹਾਲਾਂਕਿ RSS ਸਿੱਧੇ ਤੌਰ ਤੇ ਉਹਨਾਂ ਨੇ ਇਹਨੂੰ ਡਾਇਰੈਕਟ ਨਹੀਂ ਸੀ ਕੀਤਾ, ਪਰ 47 ਤੋਂ ਬਾਅਦ ਕਿਉਂਕਿ ਹਿੰਦੂ ਮਹਾਸਭਾ ਦਾ ਜਿਹਦੇ ਪਹਿਲੇ ਪ੍ਰੈਜ਼ੀਡੈਂਟ ਡਾਕਟਰ ਮਦਨ ਮੋਹਨ ਮਾਲਵੀਆ, ਜਿਹੜਾ ਗਾਂਧੀ ਦੇ ਨਾਲ ਹੀ ਕਾਂਗਰਸ ਦੇ ਫਾਊਂਡਰਸ ਦੇ ਵਿੱਚੋਂ ਸੀ, ਉਹਨੇ ਇਸ ਥਾਟ ਦੇ ਉੱਤੇ ਪੋਲੀਟੀਕਲੀ ਜਿਹੜਾ ਹਿੰਦੂ ਥਾਟ ਨੂੰ ਅੱਗੇ ਲਿਆਉਣ ਦੀ ਗੱਲ ਕੀਤੀ। 47 ਤੋਂ ਬਾਅਦ RSS ਨੇ ਭਾਰਤੀ ਜਨਸੰਘ ਦੇ ਥੱਲੇ, ਔਰ ਸ਼ਾਮਾ ਪ੍ਰਸਾਦ ਮੁਖਰਜੀ ਜਿਹੜਾ ਨਹਿਰੂ ਦੀ ਕੈਬਨਿਟ ਦੇ ਵਿੱਚ ਮਿਨਿਸਟਰ ਵੀ ਸੀ, ਉਹ ਪਹਿਲਾ ਜਿਹੜਾ ਉਹਦਾ ਪ੍ਰੈਜ਼ੀਡੈਂਟ ਵੀ ਬਣਦਾ। ਸੋ ਭਾਰਤੀ ਜਨਸੰਘ ਨੇ ਉਸੇ ਹੀ RSS ਦੇ ਹਿੰਦੁਸਤਾਨ ਦੀ ਲਾਈਨ ਨੂੰ ਜਿਹੜਾ ਉਹ ਪੋਲੀਟੀਕਲ ਈਡੀਅਮ ਦੇਣ ਦੇ ਲਈ ਜਿਹੜਾ ਯਤਨ ਕੀਤਾ। ਇਹ ਵੱਖਰੀ ਕਹਾਣੀ ਹੈ ਕਿ ਜੈ ਪ੍ਰਕਾਸ਼ ਨਾਰਾਇਣ ਦੇ ਵੇਲੇ ਤੱਕ ਕਿਵੇਂ ਭਾਰਤੀ ਜਨਤਾ ਪਾਰਟੀ ਦੇ ਰੂਪ ਦੇ ਵਿੱਚ ਅਲਟੀਮੇਟਲੀ ਇਹ ਵਾਰਿਸ ਬਣਦੇ ਨੇ, ਔਰ 2014 ਤੋਂ ਬਾਅਦ 11 ਸਾਲਾਂ ਦੇ ਵਿੱਚ ਇਹ ਸਿੱਧੇ ਤੌਰ ਦੇ ਉੱਤੇ ਜਿਹੜਾ ਉਹ ਉਹਨਾਂ ਦੇ ਕੋਲ ਰੂਲ ਆ ਜਾਂਦਾ। ਹੁਣ ਇਸ ਪੀਰੀਅਡ ਦੇ ਵਿੱਚ ਕਿਉਂਕਿ ਜੇ ਅਸੀਂ ਅੱਜ ਦੀ BJP ਦੀ ਨੀਤੀ ਨੂੰ ਸਮਝਣਾ ਹੈ, ਫਿਰ ਇਹ ਦੇਖਣਾ ਹੋਏਗਾ ਕਿ ਭਾਰਤੀ ਜਨਸੰਘ ਦਾ ਪਹਿਲੇ ਦਿਨ ਤੋਂ ਹੀ ਅਲਾਇੰਸ ਅਕਾਲੀ ਦਲ ਦੇ ਨਾਲ ਰਿਹਾ, ਕਿਉਂਕਿ ਬਾਦਲ ਨੇ ਤਾਂ ਸਰੈਂਡਰ ਵਾਂਗ ਕੀਤਾ। ਲੇਕਿਨ ਤੁਸੀਂ ਦੇਖੋ ਕਿ ਵੀ ਜਿਹੜੀ ਪਹਿਲੀ ਹਕੂਮਤ 1966 ਪਹਿਲੀ ਨਵੰਬਰ ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਲਾਗੂ ਹੁੰਦਾ ਹੈ, ਜਨਵਰੀ-ਫਰਵਰੀ ਦੇ ਵਿੱਚ ਚੋਣਾਂ ਹੁੰਦੀਆਂ ਨੇ 1967 ਦੇ ਵਿੱਚ, ਔਰ ਜਿਹੜੀ ਪਹਿਲੀ ਹਕੂਮਤ ਪੰਜਾਬੀ ਸੂਬੇ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਥੱਲੇ ਬਣਦੀ ਹੈ, ਉਸ ਦੇ ਵਿੱਚ ਕਿਉਂਕਿ ਉਦੋਂ 104 ਮੈਂਬਰ ਸਨ ਪੰਜਾਬ ਅਸੈਂਬਲੀ ਦੇ, ਔਰ ਉਹਦੀ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤੇ 7 ਮੈਂਬਰ ਭਾਰਤੀ ਜਨਸੰਘ ਦੇ ਚੁਣ ਕੇ ਆਏ ਸੀ, ਜਿਨ੍ਹਾਂ 'ਚ ਡਾਕਟਰ ਬਲਦੇਵ ਪ੍ਰਕਾਸ਼ ਅੰਮ੍ਰਿਤਸਰ ਤੋਂ, ਬਲਰਾਮ ਜੀ ਦਾਸ ਟੰਡਨ ਔਰ ਇਸ ਕਿਸਮ ਦੇ ਲੋਕ ਜਿਨ੍ਹਾਂ ਨੇ ਪੰਜਾਬੀ ਸੂਬੇ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਸੰਤ ਫਤਿਹ ਸਿੰਘ ਦੇ ਵਰਤ ਦੇ ਬਰਾਬਰ ਬਲਰਾਮ ਜੀ ਦਾਸ ਟੰਡਨ ਨੇ ਵਰਤ ਰੱਖਿਆ ਸੀ, ਲੇਕਿਨ ਉਹਨਾਂ ਨੇ ਜੁਆਇਨ ਕੀਤਾ ਪਾਵਰ ਦੇ ਵਿੱਚ, ਔਰ ਵਿੱਚ ਰਹਿੰਦਿਆਂ ਵੀ ਉਹਨਾਂ ਨੇ ਕੋਈ ਸਿੱਖਾਂ ਪ੍ਰਤੀ ਜਾਂ ਸਿੱਖ ਇਸ਼ੂਜ਼ ਦੇ ਪ੍ਰਤੀ ਜਿਹੜਾ ਉਹ ਆਪਣੀ ਪਹੁੰਚ ਬਦਲੀ ਨਹੀਂ ਸੀ। ਉਹਨਾਂ ਨੇ ਪੰਜਾਬ ਨੂੰ ਉਹ ਦੋ ਭਾਸ਼ੀ ਕਹਿੰਦੇ ਸੀ, ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਦੋਂ ਜਸਟਿਸ ਗੁਰਨਾਮ ਸਿੰਘ ਦੀ ਹਕੂਮਤ ਇੱਕ ਵਾਰ ਟੁੱਟਦੀ ਹੈ, ਫਿਰ ਦੂਸਰੀ ਵਾਰ ਜਦੋਂ 1969 ਦੇ ਵਿੱਚ ਭਾਰਤੀ ਜਨਸੰਘ ਹਿੱਸਾ ਹੈ ਅਕਾਲੀ ਸਰਕਾਰ ਦਾ, ਗੁਰੂ ਨਾਨਕ ਪਾਤਸ਼ਾਹ ਦਾ 500 ਸਾਲਾ ਪ੍ਰਕਾਸ਼ ਪੁਰਬ ਆਉਂਦਾ ਹੈ, ਔਰ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਅਕਾਲੀ ਦਲ ਕਰਦਾ ਹੈ। ਭਾਰਤੀ ਜਨਸੰਘ ਇਸ ਦਾ ਵਿਰੋਧ ਕਰਦਾ ਹੈ ਕਿ ਜੀ ਜੇ ਗੁਰੂ ਨਾਨਕ ਯੂਨੀਵਰਸਿਟੀ ਬਣਾਉਣੀ ਹੈ ਤੇ ਜਲੰਧਰ ਦੇ ਵਿੱਚ ਸਵਾਮੀ ਦਿਆਨੰਦ ਯੂਨੀਵਰਸਿਟੀ ਵੀ ਬਣਾਈ ਜਾਏ, ਔਰ ਜ਼ਾਹਰ ਹੈ ਸਰਕਾਰ ਹੀ ਇਸ ਮੁੱਦੇ ਤੇ ਟੁੱਟਦੀ ਹੈ ਕਿਉਂਕਿ ਉਹ ਸਰਕਾਰ ਤੋਂ ਬਾਹਰ ਆ ਜਾਂਦੇ ਨੇ।
ਲੇਕਿਨ ਇਹਦੇ ਬਾਵਜੂਦ ਇਹ ਬੇਸ਼ੱਕ ਇਲੈਕਟਰਲ ਪੋਲਿਟਿਕਸ ਸੀ ਜਾਂ ਅਕਾਲੀਆਂ ਨੂੰ ਲੱਗਦਾ ਸੀ ਕਿ ਵੀ ਉਹ ਕਾਂਗਰਸ ਦੇ ਹੀ, ਕਿਉਂਕਿ 47 ਤੋਂ ਬਾਅਦ ਕਾਂਗਰਸ ਦੇ ਜ਼ੁਲਮਾਂ ਦਾ ਸ਼ਿਕਾਰ ਸਨ ਸਿੱਖ, ਔਰ ਪੰਜਾਬੀ ਸੂਬਾ ਵੀ ਜਿਹੜਾ ਉਹ ਉਹਨਾਂ ਦੇ ਜਹਾਜ਼ ਚੋਂ ਕੱਢਣ ਵਾਲੀ ਗੱਲ ਸੀ। ਨਹਿਰੂ ਨੇ ਜਿਉਂਦੇ ਜੀ ਪੈਰ ਨਹੀਂ ਲੱਗਣ ਦਿੱਤੇ, ਸ਼ਾਸਤਰੀ ਨੇ ਵੀ ਐਵੇਂ ਉਹ ਇੱਕ ਕਮੇਟੀ ਬਣਾ ਦਿੱਤੀ ਸੀ, ਲੇਕਿਨ ਇਹ ਇੱਕ ਜਿਹੜੀ ਉਹਨਾਂ ਦੀ ਲਾਈਨ ਸੀ ਔਰ ਕਿ ਭਾਈ ਇਹ ਆਪੇ ਹੀ ਛੱਡ ਕੇ ਦੌੜਨਗੇ। ਔਰ ਉਸ ਪੰਜਾਬੀ ਸੂਬੇ 'ਚ ਵੀ ਜਿਹੜਾ ਵਿਦਨ ਭਾਰਤੀ ਜਨਸੰਘ ਦਾ ਰਵੱਈਆ ਰਿਹਾ ਉਹ ਐਂਟੀ ਸਿੱਖ ਰਿਹਾ। ਲੇਕਿਨ ਇਹਦੇ ਬਾਵਜੂਦ ਅਕਾਲੀਆਂ ਦੇ ਵੀ ਸ਼ਾਇਦ ਇਲੈਕਟਰਲ ਮਜਬੂਰੀ ਸੀ ਉਹਨਾਂ ਨੂੰ ਨਾਲ ਰੱਖਣਾ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਜੇ ਪੋਲੀਟੀਕਲ ਅਲਾਈਅੰਸ ਕਰਨ ਦੀ, ਜਦੋਂ ਅੱਜ ਵੀ ਅਸੀਂ ਦੇਖਦੇ ਹਾਂ ਕਿ 34% ਦੀ ਆਬਾਦੀ ਲਗਭਗ ਦਲਿਤ ਭਾਈਚਾਰੇ ਦੀ ਹੈ, ਜਿਨ੍ਹਾਂ ਬਾਰੇ ਅਕਸਰ ਮੇਰਾ ਕਹਿਣਾ ਹੁੰਦਾ ਹੈ ਕਿ ਦੇ ਦਲਿਤਸ ਆਫ ਦਾ ਸਿਕਸ ਬਾਏ ਦਾ ਸਿਕਸ ਫॉर ਦਾ ਸਿਕਸ, ਜਿਹੜੇ ਨਾਲੋਂ 6 ਆਫ ਦਾ ਦਲਿਤਸ ਬਾਈ ਦਾ ਦਲਿਤ ਫॉर ਦਾ ਦਲਿਤ। ਇਹ ਉਹਦੀ ਰੀਅਲ ਸਟੇਟਮੈਂਟ ਹੈ ਕਿ ਭਾਈ ਸਿੱਖੀ ਤਾਂ ਹੈ ਹੀ ਡਾਊਨ ਟ੍ਰੋਡਨ ਔਰ ਦਬਲਿਆਂ ਕੁਚਲਿਆਂ ਨੂੰ ਜਿਹੜਾ ਹੈ ਉਹ ਐਮਪਾਵਰਮੈਂਟ ਕਰਨ ਦੀ, ਲੇਕਿਨ ਸਮਹਾਉ ਇਹ ਕੁਛ ਇਸ ਕਿਸਮ ਦੀ ਨੀਤੀ ਰਹੀ ਔਰ ਬਾਦਲ ਨੇ ਟੋਟਲ ਸਰੈਂਡਰ ਕੀਤਾ ਔਰ ਉਸ ਦਾ ਫਾਇਦਾ ਪੂਰੀ ਤਰ੍ਹਾਂ ਪੋਲੀਟੀਕਲੀ ਉਹਨਾਂ ਨੇ ਚੁੱਕਿਆ, ਪੰਜਾਬ ਦੇ ਵਿੱਚ ਆਪਣੀਆਂ ਜੜ੍ਹਾਂ ਲਾਈਆਂ। ਪਰ ਇਹਨਾਂ ਦੀ ਐਂਟੀ ਸਿੱਖ ਅਪਰੋਚ ਉਹ ਬਰਾਬਰ ਜਾਰੀ ਰਹੀ। ਔਰ ਜਿਵੇਂ ਤੁਸੀਂ ਇਹ ਜਿਹੜਾ ਇਹ ਕਿਹਾ ਕਿ ਵੀ ਜੀ ਉਹਨਾਂ ਦਾ ਹੁਣ ਸਿੱਖਾਂ ਪ੍ਰਤੀ ਸੌਫਟ ਰਵੱਈਆ ਹੈ, ਮੈਂ ਇਹ ਸਮਝਦਾ ਵੀ ਇਹ ਗੱਲ ਸ਼ਾਇਦ ਸਾਰੀ ਠੀਕ ਨਹੀਂ ਹੈ, ਕਿਉਂਕਿ ਜੇ ਤੁਸੀਂ ਕਿਸਾਨ ਮੋਰਚਾ ਜਾਂ ਕਿਸਾਨ ਐਜੀਟੇਸ਼ਨ 3 ਖੇਤੀ ਕਾਨੂੰਨਾਂ ਦੇ ਖਿਲਾਫ ਦੇਖੋ, ਕਿਸ ਲੈਵਲ ਤੱਕ ਜਾ ਕੇ ਉਹਨਾਂ ਨੇ ਸਿੱਖਾਂ ਦਾ ਵਿਰੋਧ ਕੀਤਾ ਹੈ, ਕਿਵੇਂ ਸਿੱਖ ਚਿਹਰੇ ਹਰਜੀਤ ਗਰੇਵਾਲ ਵਰਗੇ ਪੰਜਾਬ ਦੇ ਵਿੱਚ ਔਰ ਰਮਣੀਕ ਮਾਨ ਵਰਗੇ ਹਰਿਆਣੇ ਦੇ ਵਿੱਚ ਖੜੇ ਕੀਤੇ, ਜਿਹੜੇ ਉਸ ਦਾ ਵਿਰੋਧ ਕਰਦੇ ਰਹੇ। ਕਦੇ ਉਹ ਮਵਾਲੀ ਦੱਸ ਰਹੇ ਸੀ ਸਿੱਖਾਂ ਨੂੰ, ਕਦੇ ISI ਨਾਲ ਜੋੜ ਰਹੇ ਸੀ, ਕਦੇ ਦੂਜਾ। ਇਹ ਤਾਂ ਜਦੋਂ ਉਹਨਾਂ ਦੀ ਵਸ ਤੋਂ ਗੱਲ ਬਾਹਰ ਹੋ ਗਈ, ਡਾਇਸਪੋਰਾ ਦੇ ਵਿੱਚ ਇੱਕ ਵੱਡੀ ਸਪੋਰਟ ਖੜੀ ਹੋ ਗਈ, ਖਾਲਿਸਤਾਨ ਦਾ ਮੁੱਦਾ ਜਿਹੜਾ ਉਹ ਸੈਂਟਰ ਫੋਕਸ ਤੇ ਆਣਾ ਸ਼ੁਰੂ ਹੋਇਆ। ਫਿਰ ਜਿਵੇਂ ਸਤਪਾਲ ਮਲਕ ਔਰ ਦੂਸਰਿਆਂ ਦਾ ਵੀ ਕਹਿਣਾ ਕਿ ਉਹਨਾਂ ਨੇ ਮੋਦੀ ਨੂੰ ਸ਼ੀਸ਼ਾ ਦਿਖਾਇਆ, ਉਹਨਾਂ ਦੀ ਮਜਬੂਰੀ ਸੀ। ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਮੋਦੀ ਸਰਕਾਰ ਘੱਟੋ ਘੱਟ ਇੰਦਰਾ ਗਾਂਧੀ ਦੇ ਉਸ ਅੜੀਅਲ ਵਰਤਾਰੇ ਜਾਂ ਬਿਲਕੁਲ ਜਿਹੜਾ ਬੁਲਡੋਜ਼ਰ ਪਹੁੰਚ ਨਾਲੋਂ ਉਹਨਾਂ ਨੇ ਸਟੈਪ ਬੈਕ ਕਰਨਾ ਹੀ ਠੀਕ ਸਮਝਿਆ ਔਰ ਉਸ ਨੂੰ ਵੀ ਉਹਨੇ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਔਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬ ਜਿਹਨੇ ਇਹਨਾਂ ਦੇ ਹਿੰਦੂਤਵਾ ਦੇ ਰਾਤ ਨੂੰ ਰੋਕਿਆ ਹੋਇਆ, ਜਿਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਬਾਈ ਹੁੱਕ ਔਰ ਬਾਈ ਕਰੁੱਕ, ਸੋ ਉਹਨਾਂ ਦਾ ਪਿੱਛੇ ਹਟਣਾ ਜਾਂ ਮੋਮੋ ਠੱਗਣੀਆਂ ਜਾਂ ਕਰਤਾਰਪੁਰ ਕੋਰੀਡੋਰ ਦੀ ਗੱਲ, ਜਿਵੇਂ ਹੁਣ ਉੱਥੇ ਕੁਰੂਕਸ਼ੇਤਰ ਜਾ ਕੇ ਮੋਦੀ ਨੇ ਕਿਹਾ ਕਿ ਜੀ ਮੈਂ ਉਹ ਬਾਬਰੀ ਮਸਜਿਦ ਦਾ ਵੀ ਫੈਸਲਾ ਆਣਾ ਸੀ ਸੁਪਰੀਮ ਕੋਰਟ ਵੱਲ, 9 ਨਵੰਬਰ 2019 ਨੂੰ ਹੀ ਖੁੱਲਣਾ ਸੀ, ਮੈਂ ਜਾ ਕੇ ਉੱਥੇ ਡੇਰਾ ਬਾਬਾ ਨਾਨਕ ਅਰਦਾਸ ਕੀਤੀ ਕਿ ਇਹ ਫੈਸਲਾ ਸਾਡੇ ਹੱਕ 'ਚ ਆਏ ਔਰ ਇਵੇਂ ਹੀ ਹੋਇਆ, ਮੇਰੀ ਅਰਦਾਸ ਸੁਣੀ ਗਈ। ਹਾਲਾਂਕਿ ਫੈਕਟ ਆਫ ਦਾ ਮੈਟਰ ਇਹ ਹੈ ਕਿ ਇੰਨਾ ਵੱਡਾ ਜਿਹੜੀ ਪਹੁੰਚ ਦੁਨੀਆ ਭਰ ਦੇ ਵਿੱਚ ਦੇਖੀ ਜਾਣੀ ਸੀ 9 ਨਵੰਬਰ 2019 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕੋਰੀਡੋਰ ਦਾ ਖੁੱਲਣਾ, ਇਹਨਾਂ ਨੇ ਸੁਪਰੀਮ ਕੋਰਟ ਨੂੰ ਉਸ ਦਿਨ ਵੀਕਐਂਡ ਸੀ ਖੁਲਾ ਕੇ ਉਦੋਂ ਹੀ ਫੈਸਲਾ ਲਿਆ ਕਿ ਜੀ ਉੱਥੇ ਜਿਹੜਾ ਉਹ ਬਾਬਰੀ ਮਸਜਿਦ ਦੀ ਥਾਂ ਤੇ ਮੰਦਿਰ ਬਣੇਗਾ। ਸੋ ਇਹੀ ਪਾਰਟ ਅਸੀਂ ਹੁਣ ਵੀ ਦੇਖਦੇ ਹਾਂ। ਜੇ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਦੇ ਵਿੱਚ ਸਮਾਗਮ ਹੈ ਤੇ ਮੋਦੀ ਜਿਹੜਾ ਉਹ ਕਿੰਨਾ ਉੱਚਾ ਉੱਥੇ ਪਤਾਕਾ ਜਾਂ ਧਵਜ ਜਿਹੜਾ ਉਹ ਲਹਿਰਾ ਕੇ ਡਿਕਲੇਅਰ ਕਰ ਰਿਹਾ ਕਿ ਜੀ ਇਹ ਜਿਹੜਾ ਨੈਸ਼ਨਲ ਸਿੰਬਲ ਔਰ ਦੂਸਰਾ। ਸੋ ਮੈਨੂੰ ਲੱਗਦਾ ਹੈ ਇਹੀ ਪਾਰਟ ਜੇ ਤੁਸੀਂ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਵੱਲੋਂ ਜਿਹੜੀ ਐਜੀਟੇਸ਼ਨ, ਕਿਹਨਾਂ ਹਾਲਾਤਾਂ 'ਚ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਬਚੀ ਕਿ ਭਾਈ ਉਹਨਾਂ ਨੂੰ ਇਲੈਕਸ਼ਨਾਂ ਅਨਾਉਂਸ ਕਰਨੀਆਂ ਪਈਆਂ, ਕਿਉਂਕਿ ਇਸ ਤੋਂ ਪਹਿਲਾਂ ਮੁਕਰਨ ਦੀ ਲਾਈਨ ਜਾਂ ਦੂਜੇ ਤੋਂ ਵਿਦਿਆਰਥੀ ਵਾਕਫ ਸੀ। ਇਵੇਂ ਹੀ ਅਸੀਂ ਸਮਝਦੇ ਹਾਂ ਵੀ ਇਹ ਟ੍ਰਾਇਲ ਬੈਲੂਨ ਨੇ ਚੰਡੀਗੜ੍ਹ ਦੇ ਮੁੱਦੇ ਤੇ, ਕਿਉਂਕਿ ਕਈ ਵਾਰ ਇਹਨਾਂ ਦੇ ਸਾਰੇ ਜਿਹੜੇ ਵਿੰਗ ਨੇ ਇੱਕ ਦੂਜੇ ਦੇ ਨਾਲ ਸ਼ਾਇਦ ਕੋਆਰਡੀਨੇਟ ਨਹੀਂ ਕਰ ਰਹੇ ਹੋਣਗੇ। ਇੱਧਰ ਪੰਜਾਬ ਯੂਨੀਵਰਸਿਟੀ ਵਾਲਾ ਫੈਸਲਾ ਇੱਕ ਵੱਖਰੇ ਲੈਵਲ ਤੇ ਲਿਆ ਗਿਆ, ਲੇਕਿਨ ਉਧਰੋਂ ਕਿਉਂਕਿ ਉਹ ਰਜਿਸਟਰ ਹੋਇਆ, ਰੌਲਾ ਪੈ ਗਿਆ, ਵਿਦਨ 24 ਆਵਰਸ ਉਹਨਾਂ ਨੂੰ ਵਿਦਨ ਪੰਜਾਬ ਵੀ, ਕਿਉਂਕਿ ਜੇ ਉਹਨਾਂ ਨੇ 2027 ਦੀਆਂ ਚੋਣਾਂ ਜਿੱਤਣਾ ਉਹਨਾਂ ਦਾ ਮਕਸਦ ਹੈ ਤੇ ਈਵਨ ਜਿਹੜੇ ਲੋਕ ਕੈਪਟਨ ਅਮਰਿੰਦਰ ਵਰਗੇ ਜਾਂ ਜਾਖੜ ਵਰਗੇ ਕਾਂਗਰਸ 'ਚ ਜਾ ਕੇ ਉੱਥੇ ਬੈਠੇ ਨੇ, ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਵੀ ਕੋਈ ਅਕਲ ਨੂੰ ਹੱਥ ਮਾਰੋ,
ਇਹ ਤੁਸੀਂ ਇਹ ਕੀ ਹੈ ਜਿੰਨਾ ਕੁ ਤੁਹਾਡੇ ਕੋਲ ਹੈ ਇਹ ਵੀ ਜਾਂਦਾ ਲੱਗੇਗਾ। ਔਰ ਇਸੇ ਹਵਾਲੇ ਦੇ ਨਾਲ ਹੀ ਮੈਂ ਸਮਝਦਾ ਕਿ ਜਿਹੜਾ ਉਹਨਾਂ ਦਾ ਸਟੈਪ ਬੈਕ ਕਰਨਾ ਹੈ, ਇਹਨੂੰ ਐਜ਼ ਏ ਜਿਹੜਾ ਉਹ ਸੌਫਟ ਐਟੀਟਿਊਡ ਨਾ ਮੰਨਿਆ ਜਾਏ। ਮੈਂ ਸਮਝਦਾ ਇੱਕ ਪਾਸੇ ਟੈਸਟਿੰਗ ਆਫ ਵਾਟਰ ਵੀ, ਦੂਸਰੇ ਪਾਸੇ ਜਦੋਂ ਕਈ ਵਾਰ ਅਕਾਲ ਪੁਰਖ ਕੁਦਰਤ ਦੀ ਆਪਣੀ ਖੇਡ ਹੈ, ਸਿੱਖ ਕੌਮ ਦਾ ਇਤਿਹਾਸ ਜਿਹੜਾ ਹੈ ਉਹ ਵੀ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਬਹੁਤ ਵਾਰੀ ਜਿੰਨੇ ਹਾਲਾਤ ਟਫ ਹੁੰਦੇ ਜਾਂਦੇ ਨੇ ਉਹਦੇ ਚੋਂ ਸਾਡਾ ਬੈਸਟ ਨਿਕਲਦਾ ਹੈ। ਸੋ ਮੈਂ ਸਮਝਦਾ ਵੀ ਹਕੂਮਤ ਨੇ ਕਿਸਾਨ ਮੋਰਚੇ ਦੇ ਵੇਲੇ ਸਿੱਖ ਪਾਵਰ ਨੂੰ ਦੇਖਿਆ, ਮੂਵਮੈਂਟ ਇੰਟਰਨੈਸ਼ਨਲਾਈਜ਼ ਹੋ ਚੁੱਕੀ ਹੈ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਦੇ ਗੰਦੇ ਹੱਥ ਜਿਹੜੇ ਉੱਥੇ ਜੇ ਐਸਿਮੀਲੇਟ ਕਰਨ 'ਚ ਨਾਕਾਮਯਾਬ ਵੀ ਹੋ ਰਹੇ ਨੇ, ਉਹਨਾਂ ਨੇ ਆਪਣੇ ਯਤਨ ਜਾਰੀ ਰੱਖੇ ਹੋਏ ਨੇ। ਇੱਕ ਜਿਹੜਾ ਵੱਡੇ ਹਿੱਸੇ ਨੂੰ ਪ੍ਰਭਾਵਿਤ ਵੀ ਕਰ ਰਹੇ ਨੇ। ਐਨਾਹੀਲੇਸ਼ਨ ਵਾਲਾ ਪਾਰਟ ਵੀ ਉਹਨਾਂ ਦਾ ਚੱਲ ਰਿਹਾ। ਜੇ ਯਾਦਵ ਇਹਨਾਂ ਦਾ ਇਹ ਕਹਿੰਦਾ ਜੀ ਅਸੀਂ ਜਦੋਂ ਦੀ ਹਕੂਮਤ ਬਣੀ ਹੈ 324 ਜਿਹੜੇ ਨੇ ਉਹ ਪੁਲਿਸ ਐਨਕਾਊਂਟਰ ਕੀਤੇ ਨੇ, ਤੇ ਤੁਹਾਨੂੰ ਨਜ਼ਰ ਆ ਰਿਹਾ ਵੀ ਇਹ ਕਿਸ ਪਾਸੇ ਵੱਲ ਜਾ ਰਹੇ ਨੇ। ਜੇ ਇਹਨਾਂ ਦਾ ਸਪੈਸ਼ਲ ਜਿਹੜਾ ਡੀਜੀ ਸ਼ੁਕਲਾ ਉਹ ਇਹ ਕਹਿੰਦਾ ਕਿ ਜੀ ਇਹ 7000 ਅਸੀਂ ਲਾਇਸੈਂਸ ਜਿਹੜੇ ਆਰਮਡ ਲਾਇਸੈਂਸ ਨੇ ਉਹ ਕੈਂਸਲ ਕਰਨ ਦੀ ਹਕੂਮਤ ਨੂੰ ਰਿਕਮੈਂਡੇਸ਼ਨ ਕੀਤੀ ਹੈ ਕਿਉਂਕਿ ਸੈਲੀਬ੍ਰੇਟਰੀ ਫਾਇਰ ਹੋ ਰਹੇ ਨੇ, ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਹੈ। ਔਰ ਦੂਜਾ, ਹਾਲਾਂਕਿ ਸਾਨੂੰ ਪਤਾ ਹੈ ਵੀ 99% ਕ੍ਰਾਈਮ ਜਿਹੜਾ ਹੈ ਉਹ ਇਲੀਗਲ ਵੈਪਨਸ ਦੇ ਨਾਲ ਹੁੰਦਾ ਹੈ। ਪੰਜਾਬ 'ਚ ਵੀ ਹੋਇਆ। ਰਾਦਰ ਲਾਇਸੈਂਸਡ ਵੈਪਨ ਇਸ ਗੱਲ ਦੀ ਗਾਰੰਟੀ ਨੇ ਕਿ ਕ੍ਰਾਈਮ ਘੱਟ ਹੋਏ, ਕਿਉਂਕਿ ਕ੍ਰਾਈਮ ਕਰਨ ਵਾਲਿਆਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਨਾਂ ਦੇ ਕੋਲ ਹਥਿਆਰ ਹੈ। ਸੋ ਮੈਂ ਸਮਝਦਾ ਵੀ ਇਹ ਸੌਫਟ ਪਹੁੰਚ ਨਹੀਂ ਹੈ, ਟੈਸਟਿੰਗ ਆਫ ਵਾਟਰਸ ਹੈ। ਬਾਰ-ਬਾਰ ਉਹ ਟ੍ਰਾਇਲ ਬੈਲੂਨ ਛੱਡ ਰਹੇ ਨੇ, ਪਰ ਨਾਲ ਦੀ ਨਾਲ ਉਹ ਆਪਣੇ ਕੰਮ ਤੇ ਵੀ ਲੱਗੇ ਹੋਏ ਨੇ, ਜਿਹੜਾ ਕਿ ਅਸੀਂ ਇਹਨਾਂ ਦੇ ਅੱਡ-ਅੱਡ ਐਕਸ਼ਨ ਜਿਹੜੇ ਸਿੱਖਾਂ ਦੇ ਖਿਲਾਫ, ਸਿੱਖ ਮੁੱਦਿਆਂ ਦੇ ਉੱਤੇ, ਔਰ ਖਾਸ ਤੌਰ ਤੇ ਜੇ ਤੁਸੀਂ ਆਰਟੀਫਿਸ਼ਲ ਫਲੱਡਸ ਦੀ ਗੱਲ ਅਸੀਂ ਕਰਦੇ ਹਾਂ, ਔਰ ਜਿਹੜੇ ਈਵਨ ਸਾਡੇ ਮੁੱਢਲੇ ਹਕੂਕ ਨੇ, ਜੇ ਕਰਤਾਰਪੁਰ ਕੋਰੀਡੋਰ ਬੰਦ ਕੀਤਾ ਹੋਇਆ ਤੇ ਅੱਜ ਤੱਕ ਵੀ ਉਹ ਜਾਰੀ ਹੈ। ਸੋ ਉਹਨਾਂ ਦਾ ਕੋਈ ਐਟੀਟਿਊਡ ਸੌਫਟ ਨਹੀਂ ਹੈ, ਇਹਨਾਂ ਦੀ ਮਜਬੂਰੀ ਹੈ ਕਿ ਉਹਨਾਂ ਨੂੰ ਝੁਕਣਾ ਪੈ ਰਿਹਾ। ਬਿਲਕੁਲ।